ਵਧੀਆ ਜੀ। ਬਾਬਾ ਜੀ ਨੂੰ ਮਿਲ ਕੇ ਮਨ ਨੂੰ ਤਸੱਲੀ ਆ ਗਈ। ਤੇ ਬਾਬਾ ਜੀ ਹੈਗੇ ਆ ਕਿਉਂਕਿ ਗੁਆਂਢ ਮੱਥਾ ਆ ਸਾਡਾ ਵਸੀਮਾ ਲੱਗਦਾ ਜੀ ਨਾਲ। ਹਾਂਜੀ ਹਾਂਜੀ। ਕਟਾਰੀਆਂ ਦਾ ਕੰਗਰੋੜ ਹਾਂ ਤੇ ਲਾਦੀਆਂ ਬਾਲੋਂ। ਹਾਂਜੀ ਦੂਸਰੇ ਪਾਸੇ ਆ ਜਾਂਦਾ ਮਨਮਹਨਾ ਕੋਟ ਮਹਿੰਦਾ ਵੀ ਲੱਗਦਾ ਮੈਨੂੰ। ਬਰਾਮ ਵੀ ਲੱਗ ਗਈ ਆਪਣੇ। ਬਰਾਮ ਜੀ ਤੇ ਬਰਾਮ ਦੂਰ ਪੈਂਦਾ ਸਿੱਧਾ ਪੈਣ ਪੈਂਦਾ। ਅੱਛਾ ਕਟਾਰੀਆਂ ਤੋਂ ਅਗਲਾ ਪਿੰਡ ਸਾਨੂੰ ਤੇ ਬਰਾਮ। ਜੜਿਆਲਾ ਹਾਂਜੀ ਜੜਿਆਲਾ ਪੈਰ ਤੇ ਮੂਹਰੇ, ਪੈਂਦਾ। ਹਾਂ ਤੇ ਕਟਾਰੀਆਂ ਨਾਲੇ ਆ ਜਾਂਦਾ ਹੀਮਾ ਉਹਦੇ ਬੀਮ ਬੰਗਾ। ਹਾਂ ਉੱਥੇ ਬਾਬਾ ਜੀ ਆਉਣ ਜੜਿਆਲਾ ਤੇ ਹੀ ਇਹ ਰਾਜਪੂਤਾਂ ਦੇ ਪਿੰਡ। ਕਹਿੰਦੇ ਬਜ਼ੁਰਗਾਂ ਦੇ ਨਾਲ ਲਾਜ਼ਮੀ ਮੁਲਾਕਾਤ ਕਰਨੀ। ਸਪੈਸ਼ਲ ਤੁਹਾਨੂੰ ਮਿਲਣ ਲਈ ਆਏ ਆ। ਸਰਦਾਰ ਸਿੰਘ ਨਨਕਾਣਾ ਸਾਹਿਬ ਤੋਂ ਤੁਹਾਨੂੰ ਮਿਲਦੇ ਨੇ। ਮੈਂ ਕਿਹਾ ਗੋਲਡੀ ਜੀ ਮੈਂ ਕਿਹਾ ਬਜ਼ੁਰਗਾਂ ਨੂੰ ਮਿਲਦਾ ਸਾਡਾ ਮੈਂ ਕਿਹਾ ਪਿੰਡ ਹੀ ਆ ਕੰਗਰੋੜ ਸਾਡਾ ਪਿੰਡ ਆ। ਤੇ ਮੈਂ ਤੁਹਾਡੇ ਜਿੱਦਾਂ ਤੁਹਾਡਾ ਬਾਬਾ ਲੰਬੜਦਾਰ ਸੀ ਨਾ ਉਹਦਾ ਬੜਾ ਭਾਈ ਦਾ ਸੀ ਤੇ ਉਹ ਦੱਸਦੇ ਹੁੰਦੇ ਸੀ ਕਿ ਜਦੋਂ ਕਟਾਰੀਆਂ ਤੋਂ ਕਿਸੇ ਨੇ ਤੁਰ ਕੇ ਆਉਣਾ ਜਾਂ ਕੰਗਰੋੜ ਤੋਂ ਜਦੋਂ ਫਗਵਾੜੇ ਤੋਂ ਜਾਂ ਬਰਾਮ ਤੋਂ ਕਹਿੰਦੇ ਵੀ ਬਜ਼ੁਰਗ ਜਿਹੜੇ ਕਟਾਰੀਆਂ ਵਾਲੇ ਕੰਗਰੋੜ ਵਾਲੇ ਸਾਡੇ ਬੰਦਿਆਂ ਨੂੰ ਵਸੀਮਾ ਲਗਾ ਕੇ ਜਾਂਦੇ। ਹਾਂ ਉਹ ਵਸੀਮਾ ਲਗਾਉਂਦੇ ਕਰਕੇ ਉਹ ਸਾਡੀ ਸਿਫਤ ਸੁਣੀ ਹੁੰਦੀ ਉਹਦੇ ਕਰਕੇ ਆਇਆ। ਜਿੱਦਾਂ ਤੇ ਸਾਡੇ ਕੰਗਰੋੜ ਦੇ ਵਿੱਚ ਸਕੂਲ ਚੁਗਾ ਹੁੰਦੇ ਪ੍ਰਾਇਮਰੀ। ਠੀਕ ਠੀਕ ਹੈ ਤੇ ਬਾਡੀ ਬੁਲਾਦੀ ਦਾ ਪੜਾਉਣ ਦਾ ਸਾਨੂੰ। ਅੱਛਾ ਜੀ ਇਹ ਵੀ ਗੱਲ ਹੈ ਮੈਨੂੰ ਯਾਦ ਆਦਾ। ਅੱਛਾ ਜੀ ਜਿਹੜੇ ਸਾਡੇ ਸੀਗੇ ਸਕੂਲੇ ਕੋਰਸ ਪੜ੍ਹਦੇ ਸੀ ਪਾਲ ਦੀ ਤੇ ਵਿੰਜੋ। ਵਿੰਜੋ ਹਾਂਜੀ ਫਿਰ ਹੁਣ ਤਾਂ ਇਸ ਵੇਲੇ ਬਣ ਗਿਆ ਸਾਡੇ ਹਾਈ ਸਕੂਲ ਬਣਿਆ। ਠੀਕ ਹੈ ਜੀ। ਕਟਾਰੀਆਂ ਤੋਂ ਆਉਂਦੀ ਹੈ ਸਿੱਧੀ ਸੜਕ। ਹਾਂਜੀ ਹੁਣ ਨਾਲ ਸੂਆ ਨਹਿਰ ਨਿਕਲ ਗਈ ਜੋ ਲਾਦੀਆਂ ਕਟਾਰੀਆਂ ਤੇ ਕੰਗਰੋੜ ਦੇ ਵਿੱਚ ਹੀ ਜਾਂਦੀ ਹੈ। ਸਹੀ ਬਾਤ। ਅੱਛਾ ਇੱਧਰ ਸੰਮਾ ਵਾਲੇ ਪਾਸੇ ਤੇ ਭਰੋਲੀ ਵਾਲੇ ਪਾਸੇ ਇੱਧਰਲੇ ਪਾਸੇ ਜਿਹੜੇ ਸੀਗੇ ਨਾ ਤੇ ਵਿਹਲੇ ਪੈਸੇ ਦੇ ਪਸ਼ੂ ਡੰਗਰ ਚਾਰ ਦਿਨ। ਹਾਂਜੀ ਸੁਣਿਆ ਠੀਕ ਠੀਕ ਹੈ। ਜਿਹੜੇ ਸਾਡੇ ਪਿੰਡ ਵਾਲੇ ਪਾਸੇ ਵੀ ਸੀ ਠੇਂਡਿਆਂ ਦੇ ਨਾਲ ਬਾਲੋਂ ਉਹ ਵੀ ਪਸ਼ੂ ਟੱਕ ਹਾਂਜੀ ਟੱਕ ਹੁੰਦੇ ਸੀਗੇ ਉਹਨੂੰ ਵੀ ਟੱਕ ਸਕਦੇ ਸੀ ਪਿੱਪਲ ਨੂੰ। ਠੀਕ ਹੈ ਪਿੱਪਲ ਛੋਟੇ ਛੋਟੇ ਪਿੱਪਲ ਹੁੰਦੇ ਸੀ ਹਾਂਜੀ ਤੇ ਉਹ ਬਾਹਰ ਮੇਰੇ ਡੰਗਰ ਕੰਦਰ ਜ਼ਮੀਨ ਸੀ ਥੋੜ੍ਹੀ ਜਿਹੀ। ਹਾਂ ਕੱਪੜੇ ਧੋਣ ਦੇ ਕੰਮ ਆਉਂਦਾ ਰਿਹਾ। ਜਾਨੀ ਜ਼ਮੀਨ ਨੂੰ ਨਹੀਂ ਗਵਾਲ ਕਰਨੀ। ਹਾਂਜੀ ਜਿਹੜੇ ਕੋਈ 6 ਮਹੀਨੇ ਦਾਣੇ ਮੱਕੀ ਦੇ ਵਜਾਣੇ ਠੀਕ ਹੈ ਤੇ 6 ਮਹੀਨੇ ਝੋਨਾ ਦਾ ਫਿਰ ਝੋਨਾ ਵੀ ਲਾਉਣਾ। ਅੱਛਾ ਜੀ ਝੋਨਾ ਵੀ ਲਾਉਂਦਾ ਕਮਾਲ ਸੀਗਾ ਨਾ ਕਮਾਲ ਵੀ ਲਾਉਂਦਾ। ਕਹਿੰਦੇ ਹੁੰਦੇ ਬਜ਼ੁਰਗ ਦੱਸਦੇ ਕਮਾਲ ਘੱਟ ਬੀਜਦੇ। ਅੱਛਾ ਜੀ ਕਮਾਲ ਘੱਟ ਬੀਜਦੇ ਸੀਗੇ ਅੱਛਾ ਜੀ ਤੇ ਦੂਸਰਾ ਝੋਨਾ ਇਹ ਜ਼ਿਆਦਾ ਬੀਜਦੇ। ਠੀਕ ਹੈ ਦੂਸਰਾ ਪਵਾੜੇ ਲੈ ਕੇ ਜਾਂਦੇ ਹੁੰਦੇ ਸੀ ਜੇ ਕਣਕ ਫਾਲਤੂ ਹੋਣੀ ਅੱਛਾ ਜੀ ਕੋਈ ਫਸਲ ਵੀ ਵੇਚਣ ਲੋਕ ਵੱਡਿਆਂ ਦੇ ਉੱਤੇ ਨਾ ਲੈ ਕੇ ਉਸ ਵੇਲੇ ਗੰਨਾ ਮਿਲ ਵੀ ਸੀਗੀ ਫਗਵਾੜੇ। ਹਾਂ ਪਵਾੜੇ ਫਗਵਾੜੇ ਸੀਗੀ ਦੂਰ ਪੈਂਦਾ ਸੀ ਸਾਡੇ ਗੱਡਿਆਂ ਦਾ ਬਿਲਕੁਲ ਦੂਰ ਪੈਂਦਾ ਸੱਚ ਕੋਲ। ਹੁਣ ਫਿਰ ਮਨ ਨਹੀਂ ਕੀਤਾ ਉਧਰ ਜਾਣ ਨੂੰ। ਯਾਰਾ ਕੋਈ ਸਾਥ ਹੀ ਨਹੀਂ ਜੁੜਿਆ। ਅੱਛਾ ਹੁਣ ਮੈਂ ਸਾਥ ਹੈਗਾ ਇਕੱਠੇ ਚੱਲਦੇ ਆ। ਤੇ ਬਾਹਰ ਬਣ ਜਾਏ ਸਾਥ ਹੋਵੇ ਨਾਲ ਤੇ ਫਿਰ ਇਹ ਪਤਾ ਨਾ ਵੀ ਮੁੱਕੀ ਮਨ ਤਾਂ ਪਤਾ ਸਾਰਿਆਂ ਦਾ। ਹਾਂਜੀ ਹਾਂਜੀ ਜਗ੍ਹਾ ਦਾ ਪਤਾ ਫਲਾਣੀ ਜਗ੍ਹਾ ਆ ਫਲਾਣੇ ਦੀ ਆ ਫਲਾਣੇ ਦੀ ਆ ਫਲਾਣੇ ਦੀ ਮੈਂ ਦੱਸ ਸਕਦਾ। ਠੀਕ ਠੀਕ ਹੈ ਤੇ ਜੇ ਮੇਰੇ ਤੋਂ ਕੋਈ ਛੋੜਾ ਜਾਵੇ ਬੋਲੂ ਨਹੀਂ ਨਹੀਂ ਆ ਵੀ ਦੱਸਦੇ ਹੁਣ ਜਿੱਦਾਂ ਤੁਸੀਂ ਪਿੰਡਾਂ ਦੇ ਨਾਂ ਦੱਸਦੇ ਅਸੀਂ ਉੱਥੇ ਰਹੇ ਕਰਕੇ ਸਾਨੂੰ ਪਤਾ ਗੱਲਬਾਤ ਰਲਦੀ ਹੈ। ਹਾਂ ਤੇ ਤੁਹਾਡੀ ਕੀ ਜੋ ਦੁਨੀਆ ਤੇ ਨਹੀਂ ਆਇਆ ਜ਼ਿਆਦਾ। ਹਾਂਜੀ ਤੇ ਮੇਰੇ ਬਾਪ ਦਾ ਜਨਮ ਹੈ ਜੀ 47 ਦਾ। ਹਾਂ ਫਿਰ ਮੇਰਾ ਤਾਏ ਦਾ ਹੈਗਾ ਕੋਈ ਮੇਰਾ ਖਿਆਲ ਹੈ 40 42। ਉਹ ਵੀ ਛੋਟਾ ਮੇਰੇ ਹਾਂਜੀ ਛੋਟਾ ਉਹ ਕਹਿੰਦਾ ਮੈਨੂੰ ਚੇਤਾ ਆ ਤੇ ਮੈਨੂੰ ਕਟਾਰੀਆਂ ਦੇ ਕੰਗਰੋੜ ਦੇ ਜਿਹੜੇ ਆਉਂਦੇ ਹੁੰਦੇ ਸੀ ਪਿੰਡਾਂ 'ਚ ਬਜ਼ੁਰਗਾਂ ਨੂੰ ਇੱਕ ਦੂਜੇ ਨਾਲ ਮਿਲ ਉਹਨਾਂ ਦਾ ਮੈਨੂੰ ਕਹਿੰਦਾ ਸ਼ਕਲ ਪਛਾਣ ਹਾਂ 1936 ਦੀ ਮੇਰੀ ਪਤਾ ਹੈ। ਅੱਛਾ ਜੀ ਹਾਂ ਇਹ ਬਹੁਤ ਚੰਗਾ ਲੱਗਾ। ਖੁਸ਼ ਹੈ ਕਿੱਥੇ ਜੀ ਵਧੀਆ ਠੀਕ ਬੱਚਾ ਹੈ ਯਾਰ ਇਹ ਦੇਖਦਾ ਜਿਹੜਾ ਪਾਠ ਸੀ ਹਾਂਜੀ ਆਪਣਾ
ਛੱਡ ਕੇ ਆਏ ਆ। ਇਹ ਵੀ ਇੱਕ ਜਗ੍ਹਾ ਵੀ ਮਿਲੀ ਆ, ਜ਼ਮੀਨ ਵੀ ਮਿਲੀ ਆ, ਚੀਜ਼ ਮਿਲੀ ਆ, ਅੱਛਾ ਜੀ, ਪਰ ਉਹ ਜੀ ਜਗ੍ਹਾ ਜਿਹੜੀ ਹੈ ਨਾ ਮਨ ਨਹੀਂ ਖੁਸ਼ ਹੋਇਆ। ਉਹ ਨਹੀਂ ਨਿਕਲੀ ਅੱਜ ਤੱਕ ਜਿਹੜਾ ਲੋਕਾਂ ਦੇ ਉਹ ਦਿਮਾਗ 'ਚ। ਸਿਸਟਮ GPS ਹੈ ਨਾ ਜਿੱਥੇ ਸਟਾਰਟ ਹੋ ਗਿਆ ਉੱਥੇ ਲੱਗਿਆ ਹੋਇਆ ਜੀ। ਸਾਨੂੰ ਵੀ ਹੁਣ ਮੈਨੂੰ ਵੀ 25-26 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ। ਜੇ ਸੁਪਨਾ ਆਉਣਾ ਉਹ ਪਿੰਡ ਦਾ ਆਉਣਾ, ਬਿਲਕੁਲ ਇਦਾਂ ਹੀ ਰਹਿੰਦੇ ਕਿਤੇ ਆ। ਹਾਂ ਸੁਪਨਾ ਸੁਪਨਾ ਪੈਣਾ। ਪਿੰਡ ਦਾ। ਹਾਂਜੀ ਸਾਹਿਬ ਜੀ ਬਾਹਰ ਰਹਿੰਦੇ ਆ ਪਿੰਡੋਂ, ਹਾਂਜੀ ਤੇ ਜਦ ਵੀ ਤੁਸੀਂ ਜਾਣਾ ਕਿਤੇ ਜਾਂਦੇ ਹੁੰਦੇ ਨਹੀਂ ਤਾਂ ਤੁਹਾਡਾ ਜਿਹੜਾ ਹਿਸਾਬ ਕਿਤਾਬ ਆ ਉਹ ਠੀਕ ਪਿੰਡ ਹੀ ਆ। ਹਾਂਜੀ ਜਿੱਥੇ ਜਿਹੜਾ ਮਰਜ਼ੀ ਰਹੋ। 10 ਤੋਂ 20 ਸਾਲ ਦੀ ਉਮਰ ਹੈ ਨਾ ਜਿੱਥੇ ਨਿਕਲ ਜਾਂਦੀ ਹੈ ਨਹੀਂ, ਨਹੀਂ। ਉਹ ਫਿਰ ਮੈਮਰੀ ਦਿਮਾਗ ਚੋਂ ਨਿਕਲਦੀ ਨਹੀਂ ਕਦੇ। ਨਹੀਂ ਨਿਕਲਦੀ। ਸ਼ਾਬਾਸ਼ ਸ਼ਾਬਾਸ਼ ਆ ਇੱਕ ਕਿਸੇ ਦੀ ਸੋਚ ਹੈ। ਅਸੀਂ ਨਾਨਕਿਆਂ ਦੇ ਜਾ ਕੇ ਰਹਿੰਦੇ ਹੁੰਦੇ ਸੀਗੇ। ਹਾਂ ਅੱਛਾ ਜੀ, ਉਹ ਸਾਨੂੰ ਹੁਣ ਨਾਨਕਿਆਂ ਦਾ ਹੀ ਯਾਦ ਆ ਜਾਂਦਾ ਵੀ ਛੋਟੇ ਹੁੰਦੇ ਜਿੱਥੇ ਜਿੱਥੇ ਫਿਰਦੇ। ਹਾਂਜੀ ਉਹ ਮਤਲਬ ਦਿਨ ਦਾ ਕੁਛ ਬਾਅਦ ਐਸੇ ਟਾਈਮ ਹੁੰਦਾ ਹਾਂਜੀ। ਕਿ ਤੁਹਾਡੀ ਮੈਮਰੀ 'ਚ ਉਹਦੀ ਫਰੈਸ਼ ਚੀਜ਼ ਹੁੰਦੀ ਜ਼ਰੂਰ ਹਾਂਜੀ ਹਾਂਜੀ ਲਾਜ਼ਮੀ। ਤੇ ਇਹ ਤਾਂ ਫਿਰ ਇਦਾਂ ਛੱਡ ਗਿਆ ਸੀ ਨਾ ਵੀ ਅਚਾਨਕ ਹਾਂਜੀ, ਹਰ ਹਾਂਜੀ। ਸ਼ੈ ਜਾਣੀ ਮਿਲਣ ਦਾ ਮੌਕਾ ਵੀ ਨਹੀਂ ਮਿਲਿਆ। ਕਿੰਨੀ ਏਜ ਦੇ ਹੋਗੇ ਬਾਈ ਉਦੋਂ? ਬਾਬਾ ਜੀ ਕਿੰਨੀ ਉਮਰ ਸੀ ਉਦੋਂ ਆਪਣੇ? ਮੈਂ ਜੀ ਕੱਢ ਦਾ ਹੁਣ ਸਾਰਾ ਪਤਾ, ਹਰ ਚੀਜ਼ ਦਾ ਪਤਾ ਜਦ ਉੱਠੇ ਆ। ਹਾਂਜੀ ਫਿਰ ਗੱਡੀ ਚ ਆਏ ਤੁਸੀਂ ਟ੍ਰੇਨ ਚ ਚੜ੍ਹ ਕੇ? ਅੰਮ੍ਰਿਤਸਰ ਤੱਕ ਪਹੁੰਚ ਗਿਆ। ਚਲੋ ਕੇ ਅੱਛਾ। ਪਿੰਡੋਂ ਫਿਰ ਸਾਰੀਆਂ ਆ ਗਏ ਨਾ ਤੁਸੀਂ? ਪਿੰਡੋਂ ਅਸੀਂ ਆਏ ਹਾਂ ਜੜਿਆਲੇ। ਅੱਛਾ ਜੀ, ਜੜਿਆਲੇ ਤੇ ਹੀ ਕੈਂਪ ਲੱਗਾ ਕਿੱਥੇ ਆ ਉੱਥੇ? ਪਿੰਡਾਂ ਦਾ ਨਾਲ ਇੱਥੋਂ ਜੜਿਆਲਿਓਂ ਬਰਾਮ ਕੈਂਪ ਲੱਗਾ। ਬਰਾਮ ਰਹੇ ਸੀ 2.5 ਮਹੀਨੇ। ਅੱਛਾ ਜੀ, ਉੱਥੋਂ ਬੱਚੇ ਇਕੱਠੇ ਹੋ ਗਏ ਨਾ ਸਾਰੇ। ਠੀਕ ਹੈ, ਠੀਕ ਹੈ। ਉੱਥੋਂ ਫਿਰ ਕੈਂਪ ਤੁਰਿਆ ਜੇ ਗੱਡਿਆਂ ਵਾਲੇ ਜਿਹੜੇ ਗੱਡੇ ਨੂੰ ਰੱਖੇ ਅੱਛਾ ਜੀ, ਉਹ ਗੱਡੇ ਤੇ ਬਸ ਨਾ ਚੀਕਾਂ ਪੋਈ ਜਾ। ਨਾਲੇ ਅੱਛਾ ਜੀ, ਯਾਨੀ ਗੱਡੀ ਨਹੀਂ ਮਿਲੀ ਤੁਹਾਨੂੰ ਚੜ੍ਹਨੇ ਦੀ? ਜੀ, ਬਾਬਾ ਮੌਲਵੀ ਜੀ ਜੀ ਦਾ ਰਾਤ ਰਹਿਣਾ ਉੱਥੇ? ਰਾਤ ਦੇ ਉੱਤੇ ਵੈਸੇ ਵਜਾ ਚੌਥੀ ਰਾਤ ਨੂੰ 3 ਰਾਤਾਂ ਪੜਾ ਕੀਤਾ। ਚੌਥੀ ਰਾਤ ਅਸੀਂ ਆ ਗਏ ਹਾਂ ਜਿਹੜਾ ਇੱਥੇ ਅੰਮ੍ਰਿਤਸਰ ਆ ਕੇ ਜਿੱਦਣ ਅਸੀਂ ਅੰਮ੍ਰਿਤਸਰ ਆਏ ਹਾਂ ਨਾ ਅੱਛਾ ਜੀ, ਉਹ ਟਾਈਮ ਹੀ ਮੈਨੂੰ ਪਤਾ ਠੀਕ ਹੈ, ਇਹ ਰੇਲਾ ਆ ਹਾਈ ਟਾਈਮ ਸੀ ਤਕਰੀਬਨ ਅੱਛਾ ਜੀ, ਹਿੰਦੂਆਂ ਦੀ ਸ਼ੁਰੂ ਗਵਾਲੀ ਅੱਛਾ ਜੀ, ਉਹਨੇ ਕਿਹਾ ਵੀ ਕੈਂਪ ਜਿਹੜਾ ਮੁਸਲਮਾਨਾਂ ਦਾ ਜਿੰਨਾ ਵੀ ਸਾਡੀ ਮਾਰਤਾ ਅੰਮ੍ਰਿਤਸਰ ਸਾਰਾ ਨਿਕਲਿਆ। ਅੱਛਾ ਜੀ, ਕੋਈ ਜਾਣ ਨਹੀਂ ਦੇਣਾ ਮੁਸਲਮਾਨ। ਇਹ ਸਾਥੀ ਦੇਖਣ ਵਾਲਾ ਸੜਕ ਦੇ ਉੱਤੇ ਪੁਲਿਸ ਆਈ ਬੇਹਿਸਾਬ। ਅੱਛਾ ਜੀ, ਜਿਹੜੀ ਸਾਡੀ ਫੌਜ ਸੀ ਇਸ ਵਿੱਚ ਸਿਰਫ 11 ਸਿਪਾਹੀ। ਅੱਛਾ ਜੀ, ਇਹਨੇ ਇਹ ਗੱਲ ਕਹੀ ਐਸਪੀ ਨੂੰ। ਠੀਕ, ਅਸੀਂ ਕੋਲ ਖੜੇ ਹਾਂ। ਐਸਪੀ ਨੂੰ ਕਿਹਾ ਵੀ ਇਹਨਾਂ ਨੂੰ ਮੋੜ ਲਾ। ਅੱਛਾ ਜੀ, ਸਾਨੂੰ 11 ਨੂੰ ਖਤਮ ਕਰਕੇ ਕੈਂਪ ਦੇ ਅੰਦਰ ਅੱਛਾ ਜੀ, ਜਾਣ ਦੇਣਗੇ। ਇਹ 7 ਕੈਂਪ ਸੀਗਾ ਠੀਕ, ਠੀਕ, ਤੇ 4 ਦੀਵਾਰੀ ਕੀਤੀ ਉਸ ਨੂੰ। ਅੱਛਾ ਜੀ। ਦੇ ਵਿੱਚ ਲਗਾਇਆ ਸੀ ਉੱਥੇ ਮਾਲ ਮੰਡੀ ਸੀ। ਮਾਲ ਮੰਡੀ ਜਾਂ ਕਾਲਜ ਸੀ ਮੇਰਾ ਹਾਂ ਖਿਆਲ। ਕਾਲਜ ਬਾਅਦ ਚ ਬਣਿਆ ਹੋਊਗਾ। ਅੱਛਾ ਜੀ, ਉਸ ਵੇਲੇ ਮਾਲ ਮੰਡੀ ਸੀ ਤੇ ਸਰਕਾਰ ਮਿਲੀ ਮੁੜ ਕੇ ਪੁਲਿਸ ਜੋ ਪਈ ਆ ਫਿਰ ਬੇਸਾਬ ਪੁਲਿਸ ਆਈ। ਅੱਛਾ ਜੀ, ਹਾਂ ਫਿਰ ਨੁਕਸਾਨ ਤਾਂ ਨਹੀਂ ਹੋਇਆ? ਨਹੀਂ ਜਗ੍ਹਾ ਮੋੜ ਰਾਤੋਂ ਰਾਤ ਏਦਾਂ ਹੀ ਸੌਂਗਾ। ਸਵੇਰ ਨੂੰ ਬਕਰਾਈ ਸੀ ਸਾਡੀ। ਅੱਛਾ ਜੀ, ਏਦਾਂ ਹੀ ਸੌਂਗਾ। ਕੋਈ ਕਿਸੇ ਨੇ ਖਾਧਾ ਕੋਈ ਪੀਤਾ ਨਹੀਂ। ਬਿਲਕੁਲ ਸੁਬਾਹ ਹੋਈ ਆ ਮੈਂ ਜਿਸ ਵੇਲੇ ਉੱਠਿਆ ਤੇ ਰੋਟੀ ਹੋ ਗਈ। ਅੱਛਾ ਜੀ, ਐਨੇ ਚਣੇ ਮੇਰੇ ਢਿੱਡ ਤੇ ਪੈ ਅੱਛਾ ਤੁਹਾਨੂੰ ਪਤਾ ਨਹੀਂ ਕੈਮ ਰੱਖੇ? ਅੱਛਾ, ਗਏ। ਇਹ ਗੱਲ ਨਹੀਂ ਭੁੱਲਦੀ ਹੋ? ਨਾ ਕੋਈ ਨਹੀਂ ਮੈਨੂੰ ਸਾਰੇ ਬੱਚੇ ਤੱਕ ਅੱਛਾ, ਸਿਆਣੇ ਜਿੰਨੇ ਵੀ ਜੋ ਵੀ ਕੈਂਪ ਦੇ ਵਿੱਚ ਠੀਕ, ਠੀਕ ਹੈ, ਲੀ ਜਾਨੀ ਮਿਲਟਰੀ ਨਹੀਂ ਆਈ ਸੀ ਉਹਨੇ ਗੱਲੇ ਗੱਲੇ ਦੇ ਅੱਛਾ, ਬਾਹਰ ਜਿਸ ਸੁਬਾਹ ਹੋਈ ਨਾਕਾਂ ਨੂੰ ਟਕਰਾਇਆ ਫਿਰ ਵੀ ਕੈਂਪ ਖੋਲ ਲਿਆ। ਅੱਛਾ ਜੀ, ਬੜਿਆਂ ਗੱਲਿਆਂ ਨਾ ਹੋਗਾ। ਅੱਛਾ, ਫਿਰ ਥੋੜ੍ਹਾ ਜਿਹਾ ਅੱਗੇ ਗਏ ਤੇ ਬੱਸਾਂ ਅੱਛਾ ਬੱਸਾਂ ਵੀ ਲੱਗੀਆਂ? ਬੱਸਾਂ ਟਰੱਕ ਲੱਗੇ ਅੱਛਾ, ਤੇ ਜਿਵੇਂ ਬਾਗਾ ਬਾਰਡਰ 'ਤੇ ਆਏ ਆ ਬਾਰਡਰ ਨੂੰ ਅੱਗੇ ਤੇ ਬੱਸਾਂ ਫਿਰ ਬਹੁਤ ਖੜੀਆਂ ਸੀ। ਉੱਥੋਂ ਫਿਰ ਬੱਸਾਂ 'ਚ ਬਿਠਾ ਕੇ ਤੇ ਲਾਹੌਰ ਦੇ ਨਾਲ ਬਾਰਡਰ ਸਕੂਲ ਦਾ ਅੱਛਾ ਜੀ, ਮੈਦਾਨ ਸੀਗਾ ਉੱਥੇ ਕੈਂਪ ਲੱਗਦਾ ਰਿਹਾ। ਫਿਰ ਉੱਥੇ ਵੀ ਕਾਫੀ ਜਗ੍ਹਾ ਨਾ? ਨਹੀਂ ਉੱਥੇ ਅੱਜ ਜਾਣੀ ਆਏ ਆ ਅਸੀਂ ਅੱਛਾ ਜੀ, ਸਵੇਰ ਨੂੰ ਕੋਈ ਕਿਸੇ ਪਾਸੇ ਚਲਾ ਗਿਆ। ਅੱਛਾ। ਕਿਸੇ ਪਾਸੇ ਜਾਣੀ ਉੱਥੇ ਆਵਾਜ਼ ਨਹੀਂ
ਪਿੰਡ ਇਕੱਠਾ ਨਹੀਂ ਹੋਇਆ ਨਹੀਂ ਕੋਈ ਕਰਦਾ ਅੱਛਾ ਹਾਂ ਇੱਥੇ ਕਈਆਂ ਪਿੰਡਾਂ ਦੇ ਲੋਕ ਹਰ ਪਿੰਡ ਦੇ ਵਿੱਚ ਇੱਦਾਂ ਹੀ ਅੱਛਾ ਜਿੱਥੇ ਵੀ ਦੇਖੋ ਇੱਕ ਇਕੱਠਾ ਪਿੰਡ ਕੋਈ ਨਹੀਂ ਅੱਛਾ ਬਹੁਤ ਔਖਾ ਟਾਈਮ ਲੰਘਿਆ ਜੀ ਇਹ ਨਾ ਬਸੋ ਸੀ ਨਹੀਂ ਪਤਾ ਫਿਰ ਇੱਥੇ ਆ ਕੇ ਖੇਤੀਬਾੜੀ ਵੀ ਨਵੇਂ ਸਿਰੇ ਸ਼ੁਰੂ ਕਰਨੀ ਔਖੀ ਆ ਆਗੇ ਵੀ ਕਈ ਸਿਫਰ ਤੋਂ ਸ਼ੁਰੂ ਹੋਇਆ ਜੀ ਕੰਮ ਫਿਰ ਤਾਂ ਸੇਫਰ ਹਾਂ ਹਰ ਸ਼ਾਇਦ ਨਵੇਂ ਸਿਰੇ ਤੋਂ ਚਾਹ ਲਓ ਜੀ ਮੈਂ ਰੱਖਦਾ ਕੋਈ ਨਹੀਂ ਕੁਝ ਵੀ ਉਹ ਤਾਂ ਮਹਿਮਾਨ ਹੁੰਦੇ ਮਹਿਮਾਨ ਹੀ ਸੀ ਉਧਰ ਦਿਓ ਮਹਿਮਾਨ ਮੈਨੂੰ ਨਹੀਂ ਬਾਬਾ ਮਹਿਮਾਨ ਨੇ ਸਾਡੇ ਤੁਸੀਂ ਵੀ ਮਹਿਮਾਨ ਹੀ ਹੋ ਤੁਸੀਂ ਕੀ ਹੋ ਫਿਰ ਕਰਦੇ ਹੀ ਅਬਾ ਕਰੀਮਪੁਰ ਰਹਿੰਦੇ ਆ ਪਹੁੰਚੋਗੇ ਬਾਹਰ ਕਿੱਥੇ ਬੈਠੇ ਮੈਂ ਨਾਲ ਦਾ ਬੰਦਾ ਕਰੀਮਪੁਰ ਰਹਿੰਦਾ ਕਰੀਮਪੁਰ ਨਹੀਂ ਹਾਂ ਹਾਂ ਕਿਤੇ 75 ਦੇ ਲੋਕ ਬੈਠੇ ਕਰੀਮਪੁਰ ਦੇ ਤੇ ਉਹਦਾ ਪਿੱਛਾ ਪਿੰਡ ਹੇੜੀਆਂ ਦਾ ਹੋਣਾ ਚੋ ਹੇੜੀਆਂ ਹਾਂ ਕਰੀਮਪੁਰ ਅੱਛਾ ਜੀ ਹਾਂਜੀ ਠੀਕ ਨਾਲ ਰੋਹ ਲੱਗਦੀ ਇੱਕ ਪਾਸੇ ਹਾਂ। ਇੱਕ ਪਾਸੇ ਕਰੀਮਪੁਰ ਤੇ ਕਰੀਮਪੁਰ ਜਿਹੜਾ ਸ਼ਾਹ ਨਹੀਂ ਜਿਹੜਾ ਨਵੇਂ ਸ਼ਹਿਰ ਦੇ ਕੋਲ ਰੋਹ ਦੇ ਨਾਲ ਇਹ ਵੀ ਜਲੰਧਰ ਚਾਗਾ ਹਾਂਜੀ ਹਾਂਜੀ ਰੋਹ ਦਾ ਨਵਾਂ ਜਿਹੜੇ ਬੰਦੇ ਨਾਲ ਹੁਣ ਤਾਂ ਨਵਾਂ ਸ਼ਹਿਰ ਬਣ ਗਿਆ ਜ਼ਿਲ੍ਹਾ ਹਾਂਜੀ ਹਾਂਜੀ ਤਾਂ ਬੜੇ ਗਿਫਟ ਭੇਜੇ ਮੈਨੂੰ ਆਪਣਾ ਸੁਰਿੰਦਰ ਭੋਲੇ ਨੇ ਅੱਛਾ ਜੀ ਕਿੰਨੀ ਵਾਲੇ ਨੇ ਕਿਸਲੀ ਵਾਲੇ ਰਾਜਿੰਦਰ ਭੋਲੇ ਹਾਂ ਹਾਂ ਤੇ ਉਹ ਉਹਦਾ ਡੈਡ ਨਾਲ ਮੈਨੂੰ ਗੱਲ ਹੁੰਦੀ ਉਹਦੀ ਮੇਰੀ ਤੇ ਕਿੰਨੀ ਦਾ ਐਕਸੀਡੈਂਟ ਹੋ ਗਿਆ ਠੀਕ ਹੈ ਹੁਣ ਪਰਸੋਂ ਰਾਤੀ ਹੋਈ ਸੀ ਮੇਰੀ ਗੱਲ ਉਹ ਸਾਰੇ ਮੁੱਕ ਗਏ ਆ ਕਿੱਥੇ ਪਰਸਾਂ ਹਾਂ ਹੋਰ ਕੀ ਅੱਛਾ ਜੀ ਜਿਹੜਾ ਤੇ ਰੋਡ ਪਿੰਡ ਜਾਂਦਾ ਨਾ ਹਾਂਜੀ ਉਹ ਜਦੇ ਵਾਲੇ ਦਾ ਵਾ ਤੁਸੀਂ ਵੀ ਲਓ ਮੈਂ ਇੱਕ ਦੋ ਫੋਟੋਆਂ ਲਿਆਇਆ ਪਿੰਡੋਂ ਬਜ਼ੁਰਗਾਂ ਦੀਆਂ ਸਾਨੂੰ ਪੂਰੇ ਪਿੰਡ ਉਹ ਵੀ ਹੁਣ ਦੇ ਬੱਚੇ ਖਿੱਚ ਕੇ ਆਪੇ ਪਾ ਦਿਓ ਹਾਂ ਪਾਵਾਂਗੇ ਬਾਬੇ ਹਾਕਮ ਸ਼ਾਹ ਦੇ ਮੇਲੇ ਦੀ ਗਰਦਾਰੀਆਂ ਲਾ ਉਹ ਬਾਬਾ ਜੀ ਦੀ ਉਮਰ ਦੇ ਹੀ ਆ ਸਾਰੇ ਅੱਛੇ ਉਹਨਾਂ ਚ ਇੱਕ ਜਣਾ ਉਰਦੂ ਪੜ੍ਹ ਲੈਂਦਾ ਬਾਕੀ ਤਾਂ ਪੰਜਾਬੀ ਵਾਲੇ ਅੱਛਾ ਹਾਂ ਸਾਰੇ ਪੰਜਾਬੀ ਬੋਲਦੇ ਆ ਹਾਂਜੀ ਹਾਂਜੀ ਉਹ ਫਿਰ ਪਹਿਲਾਂ ਜਦੋਂ ਲੱਗੇ ਸਕੂਲ 'ਚ ਥੋੜਾ ਚਿਰ ਪੜ੍ਹੀ ਪਹਿਲੀ ਦੂਜੀ ਤੱਕ ਜੀ ਜੀ ਉਹਨਾਂ ਨੂੰ ਚੇਤੇ ਰਹੀ ਹੋ ਹੁਣ ਤੱਕ ਤੀਸਰੀ ਜਮਾਤ ਸੀਗਾ ਜੀ ਮੈਂ ਅੱਛਾ ਲਾ ਰਹਾ ਮੇਰਾ ਬਾਪਾ ਜਿਹੜਾ ਬਾਪਾ ਸੀ ਉਹ ਵੀ ਪੜ੍ਹ ਲੈਂਦਾ ਸੀ ਲਿਖ ਲੈਂਦਾ ਉਸ ਟਾਈਮ ਤੇ ਸਰਾਂ ਸੀ ਨਾ ਜੀ ਬੈਂਕ ਦੇ ਨਾਲ ਜੀ ਜੀ ਸਾਡੇ ਪਿੰਡ 'ਚ। ਜੀ। ਉਹ ਬਾਬੇ ਬਲਖਾ ਸਿੰਘ ਨੇ ਬਣਾਈ ਉਹਦੀ ਸਰਾਂ ਤੇ ਉਹ ਹੁਣ ਪੱਟ ਕੇ ਦੁਬਾਰਾ ਦੁਕਾਨਾਂ ਬਣਾ ਉਹ ਲੱਗਿਆ ਸੀ ਬੱਚੇ ਉਹ ਬਿਜਲੀ ਨਹੀਂ ਉਹ ਲੱਗੇ ਹਾਂਜੀ ਹਾਂਜੀ ਉਹ ਜਿੱਦਾਂ ਰਾਈਆਂ ਦੇ ਪਾਣੀ ਪੀਣ ਦੇ ਬਿਲਕੁਲ ਜਿਸ ਵੇਲੇ ਰਾਹ ਚੱਲਦਾ ਸੀ ਨਾ ਏਦਾਂ ਹਾਂਜੀ ਉਹ ਗੱਡੀਆਂ ਮੋਟਰਾਂ ਨਹੀਂ ਸੀਆਂ ਪੈਦਲ ਆਉਂਦੇ ਹੁੰਦੇ ਸੀ ਪੈਦਲ ਹੀ ਜਾਂਦੇ ਹੁੰਦੇ ਸੀਗੇ ਤੇ ਸਰਕਾਰ ਰਸਤੇ ਦੇ ਵਿੱਚ ਖੂਹੀ ਬਣਾਈ ਹੋਈ ਸੀਗੀ ਮਜੇ ਮੈਨੂੰ ਯਾਦ ਆ ਤੇ ਬਜ਼ੁਰਗ ਤੁਹਾਡੇ ਉੱਤੇ ਇੱਕ ਬੈਠਾ ਹੁੰਦਾ ਸੀ ਉਹਨੇ ਪਾਣੀ ਕੱਢਣਾ ਅੱਛਾ ਜੀ ਬਾਲਟੀ ਅੱਛਾ ਤੁਸੀਂ ਦੇਖਿਆ ਮੈਂ ਯਾਰ ਮੈਂ ਅੱਛਾ। ਪਾਣੀ ਪੀਤਾ ਹੈ ਮੈਂ ਅੱਛਾ ਇੱਕ ਵਾਰੀ ਕਈ ਵਾਰੀ ਅੱਛਾ ਜੀ ਹਾਂਜੀ ਉੱਥੋਂ ਪਰ ਕੁੜੀਆਂ ਨੂੰ ਆ ਦਿੰਦੇ ਸੀ ਅਸੀਂ ਮੇਰੇ ਨਾਨਕੇ ਕੁੜੀਆਂ ਸੀ ਤੇ ਰਸਤੇ ਦੇ ਵਿੱਚ ਸੀਗਾ ਜੀ ਉਹ ਇਹ ਮੈਨੂੰ ਯਾਦ ਆ ਸਾਰੀ ਗੱਲ ਹਾਂਜੀ ਕੋਟ ਤੋਂ ਨਿਕਲਦੇ ਹਾਂ ਹਾਂ ਉੱਥੇ ਵੈਸੇ ਜਿਹੜਾ ਇੱਕ ਪੁਰਾਣਾ ਖੂਹ ਵੀ ਹੁੰਦਾ ਸੀ ਖਾਰਾ ਕੋਟ ਦੇ ਤਾਂ ਸਰਾਂ ਦੇ ਵਿਚਾਲੇ ਪਹਿਲਾਂ ਕੋਟੜਾ ਪਿੰਡ ਉੱਥੇ ਵੀ ਥੋੜਾ ਚੱਲਿਆ ਟਾਈਮ ਹੀ ਬਹੁਤ ਮਾੜਾ ਸੀ ਉਦੋਂ ਉਹ ਵੀਡੀਓ ਬੰਦਾ ਹੀ ਬਣਾਉਂਗਾ ਨਹੀਂ ਇੱਕ ਤਾਂ ਨਾਸਰ ਇੰਟਰਵਿਊ ਲੈਣਾ ਸੀ ਸਾਡੇ ਪਿੰਡ ਦਾ ਰਹਿਮਤ ਅਲੀ ਨਾਈ ਸੀ ਫੌਤ ਹੋ ਗਿਆ 95 ਸਾਲ ਉਹਨੇ ਇੰਟਰਵਿਊ ਨਹੀਂ ਦਿੱਤਾ ਅੱਛਾ ਉਹਨੇ ਕਿਹਾ ਮੇਰੇ ਪਿਓ ਨੂੰ ਸਮਾਜਿਕ ਮਾਰ ਦਿੱਤਾ ਮੈਂ ਉੱਥੇ ਕੀ ਭੇਜਾਂ ਮਤਲਬ ਲੋਕ ਦਿਲ ਬਰਦਾਸ਼ਤ ਤਾਂ ਇੰਨੇ ਹੋਏ ਹੁੰਦੇ ਉਹ ਕਹਿੰਦੇ ਨਾ ਯਾਰ ਸਾਨੂੰ ਯਾਦ ਨਾ ਕਰਾਓ ਤੁਸੀਂ ਤਾਂ ਲੈ ਕੇ ਇੰਟਰਵਿਊ ਚੱਲ ਜਾਂਦੇ ਆ ਦੋ ਮਾਜਾਂ ਪਰ ਅਸੀਂ ਕਈ ਦਿਨ ਮੁੜ ਕੇ ਪੈਰਾਂ ਤੇ ਨਹੀਂ ਆਉਂਦੇ ਕਮਰੋੜ ਦੇ ਵਿੱਚ ਦੋ ਮਾਜਾਂ ਹਾਂਜੀ ਬੱਚਾ ਸੀਗਾ ਮੈਂ ਨਾ ਮੈਂ ਸੀ ਦੇਖਣ ਉਹ ਇਹਦਾ ਕਮੈਂਟ ਯਾਦ ਆ ਗਿਆ ਨਹੀਂ ਭੁੱਲਦੇ ਔਖਾ ਹੀ ਭੁਲਾਉਣਾ ਬਹੁਤ ਔਖਾ ਉਹ ਵਕਤ ਮਾੜਾ ਸੀ ਦੁਨੀਆ ਤੇ ਜਿਹੜੀ ਬਣੀ ਸੀਗੀ ਸਾਡਾ ਬਾਬਾ ਕੁਦਰਤੀ ਕਹਿੰਦਾ ਮੈਂ ਨੂੰ ਰਾਤ ਜਿਹੜੇ ਮੁਸਲਮਾਨ ਸੀ ਹਾਂਜੀ ਹਾਂਜੀ ਤੇ ਪਰਲੇ ਪਾਸੇ ਸੀ ਫਾਟੀ ਬਰਾਦਰੀ ਸਾਰੀ ਹਾਂਜੀ ਹਾਂਜੀ ਇਹ ਗਾਤਾ ਜਿਹੜਾ ਰੋੜਾ ਹਾਂਜੀ, ਹਾਂ। ਇਹ ਪਿੰਡ ਪੈਂਦੇ ਸੀ ਸਾਡੇ ਹਾਂ। ਰੋਡ ਦੇ ਸਾਹਮਣੇ ਬਿਲਕੁਲ। ਅਸੀਂ ਆ ਜਾਂਦੇ ਕਟਾਰੀਆਂ ਦੇ ਸਾਹਮਣੇ ਹਾਂ ਉਸ ਪਾਸੇ ਕਟਾਰੀਆਂ ਦੇ ਬੰਦੇ ਗਿੱਦੜ ਪਿੰਡੀ ਬੈਠੇ ਭਲਾ ਇੱਕ ਸਾਡੇ ਪਿੰਡ ਆ
ਇੱਕ ਬਾਬਾ ਮਿਸਟਰ ਵਾਲੀ ਚਰਨੇ ਦਾ ਉਹ ਜਿਹੜਾ ਆਪਣਾ ਭੋਲਾ ਉਹ ਇਹਨਾਂ ਨੂੰ ਕਟਾਰੀਏ ਦੇ ਬੰਦੇ ਲੱਭਦਾ ਰਿਹਾ। ਇੱਕ ਦੋ ਘਰ ਸਾਡੇ ਪਿੰਡ ਵੀ ਬੈਠੇ ਆ। ਆਪਣਾ ਪਿੰਡ ਕਿਹੜਾ? 500 ਨੇ 500 19 ਆ ਵੇ ਗੁਆਂਢੀ ਸਾਡੇ ਉਹ ਸਾਰਾ ਪਿੰਡ ਹੀ ਪੁਲਿਸ ਚ ਤੇ ਕਟਾਰੀ ਵੀ ਤੁਸੀਂ ਬੈਠੇ। ਅਕਰਮ ਇੱਥੇ ਲੱਗਾ ਤੁਹਾਡੇ ਪਿੰਡ ਦਾ ਹੁਣ ਚਾਰੇ ਟਰਾਂਸਫਰ ਕਰ ਲੈਣੇ ਇਹ ਮਜ਼ਬੂਤ ਹੈ ਸਾਡੂ। ਹਾਂਜੀ ਰੱਖੋ ਇਹ ਬਾਬਾ ਉੱਥੇ ਮਹਿੰਦੀਪੁਰ ਚੱਕ ਕਿੱਥੇ ਕਿਸੇਗਾ ਹੁਸ਼ਿਆਰਪੁਰ ਦੇ ਵਿੱਚ। ਉਹ ਦਿਨ ਦੱਸਦੇ ਵੀ ਸਾਡੇ ਭੜਕੇ ਵੀ ਉੱਥੋਂ ਲੱਗ ਬੇਈ ਜਾਂ ਬੇਈ ਦਾ ਨਾਂ ਲਿਆ। ਹਾਂ ਬਈ ਕਹਿੰਦੇ ਸਾਡੇ ਲਾਗੂ ਬੇਈ ਨਾ ਹੋਊਗੀ। ਇਧਰ ਅਸੀਂ ਗਏ ਸੀ ਨਨਕਾਣੇ ਉਧਰ ਸਾਨੂੰ ਪਤਾ ਸੀ ਮਾਲਪੁਰ ਦਾ ਸਰਦਾਰ ਉਹ ਆਇਆ ਸੀ ਲਾਟ ਗਏ ਤਾਂ ਫਰਾਂਸ ਤੋਂ ਆਇਆ ਸੀ ਮਾਲਪੁਰ ਦਾ ਟੋਟਲਪੁਰ ਦੇ ਨਾਲ ਹੀ ਤਹਿਸੀਲ ਮਾਲਪੁਰ ਤੋਂ ਮਾਲਾਪੁਰ ਕੀ ਮਾਲਪੁਰ ਹੈਗੀ ਆ ਥਾਣਾ ਹੈ। ਥਾਣਾ ਮਾਲਪੁਰ ਹਾਂਜੀ ਮਾਲਪੁਰ ਦਾ ਮੈਂ ਸੁਣਾ ਫਿਰ। ਉਹ ਟੱਕਰਿਆ ਸੀ ਫਰਾਂਸ ਤੋਂ ਆਇਆ ਸੀ ਉਹ ਆਪਣੇ ਨਾਨਕੇ ਦਾ ਪਿੰਡ ਵਿੱਚ ਗੋਤੇ ਅੱਛਾ ਜੀ ਅਸੀਂ ਨਨਕਾਣੇ ਦੇ ਅੰਦਰ ਸੀਗੇ ਦਰਬਾਰ ਦੇ ਅੱਛਾ ਜੀ ਫਿਰ ਅਸੀਂ ਕਿਹਾ ਵੀ ਇਹਦੀ ਐਲਆਰ ਚੱਲਦੀ ਹੈ ਇੱਧਰ ਆਪਣਾ ਪਾਕਪਤਨ ਸਾਈਡ ਉਕਾੜਾ ਤੇ ਸਾਈਵਾਲ ਅੱਛਾ ਫਿਰ ਜੀ। ਪਾਕਪਤਨ ਦੂਜਾ ਬਸ ਨਹੀਂ, ਹਾਂ। ਉਹਦੇ ਨਾਨਕੇ ਦਾ ਪਿੰਡ ਲੱਭਦਾ ਪਾਕਪਤਨ ਅਸੀਂ ਕਿਹਾ ਚੱਲ ਜਾ ਆਪਾਂ ਉਹ ਮਿਲਿਆ ਨਨਕਾਣੇ ਸਾਨੂੰ ਅੱਛਾ ਜੀ ਜਿਹੜੇ ਪਿਛਲੇ ਬੰਦੇ ਜਾਣੀ ਸਾਡੀ ਸੀ ਮੇਰੀ ਉਮਰ ਦਾ ਹੀ ਤੋਂ ਅੱਛਾ ਜੀ ਠੀਕ ਠੀਕ ਹੈ। ਦੱਸਿਆ ਨਾ ਸਾਰਾ ਕੰਮ ਕੁਛ ਭਗਤ ਸਿੰਘ ਦਾ ਪਿੰਡ ਦੇਖਿਆ? ਹਾਂਜੀ ਹਾਂਜੀ ਦੇਖ ਕੇ ਆਏ ਆ। ਉਹਨਾਂ ਦਾ ਪਿੰਡ ਉੱਥੇ ਵੀ ਸਾਡੇ ਲਾਗੇ ਹੀ ਆ ਬੰਗੇ। ਬੰਗੇ ਖਾਣਾ ਖਾਈ ਉਹਨਾਂ ਦਾ ਪਿੰਡ ਖੜਕੜ ਕਰਾਂ। ਹਾਂਜੀ ਵਿਰਕ ਸਾਹਿਬ ਦੀ ਹੁਣ ਜਿਹੜੀ ਫਿਊਚਰ ਪਲਾਨਿੰਗ ਹੈ ਜੀ ਉਹਦੇ ਵਿੱਚ ਇਹ ਹੈ ਕਿ ਉਹ ਕਹਿੰਦੇ ਕੁਛ ਇੱਕ ਨਾ ਜਗ੍ਹਾ ਲੈ ਕੇ ਨਾ ਹਾਂਜੀ ਕੁਝ 4 ਕਨਾਲਾ ਜਗ੍ਹਾ ਹੋਵੇ ਖੁੱਲੀ ਡੁੱਲੀ ਅੱਛਾ ਜੀ ਤੇ ਦੁਹਾੜਾ ਕ ਹਾਂਜੀ। ਉਹਦੇ ਵਿੱਚ ਅਸੀਂ ਇੱਕ ਰੈਸਟ ਹਾਊਸ ਬਣਾਵਾਂਗੇ, ਠੀਕ ਠੀਕ ਹੈ ਜੀ। ਮਤਲਬ ਬਾਗ ਬਣਾਵਾਂਗੇ ਜਿੱਥੇ ਜਿਹੜੇ ਵੀ ਪਿੰਡ ਦੇਖਣ ਆਉਂਦੇ ਪਹਿਲੇ ਉੱਥੇ ਰੈਸਟ ਕਰਨਗੇ, ਹਾਂਜੀ। ਆਪਣਾ ਖਾਣ ਪੀਣਗੇ, ਠੀਕ। ਖਾਣ ਪੀਣ ਤੋਂ ਬਾਅਦ ਉਹ ਹਵੇਲੀ ਤੱਕ ਪਹੁੰਚਣਗੇ। ਸਾਕੂ ਵੀ ਕਹਿੰਦਾ ਸੀ ਸਾਕ ਵਿਰਕ ਸਾਹਿਬ ਦਾ ਇਹ ਪਲਾਨ ਆ ਅੱਛਾ ਜੀ। ਔਰ ਮੈਂ ਸਮਝਦਾ ਕਿ ਬਹੁਤ ਅੱਛਾ ਹੋ ਜਾਏਗਾ ਅਗਰ ਇਸ ਤਰ੍ਹਾਂ ਹੋ ਜਾਵੇ। ਜਿੰਨੇ ਵੀ ਸਾਡੇ ਸਰਦਾਰ ਭਾਈ ਸਾਨੂੰ ਸੁਣਦੇ ਆ ਉਹ ਇਸ ਚੀਜ਼ ਨੂੰ ਜਦੋਂ ਜੱਸੇ ਨਾਲ ਆਉਂਦੇ ਆ ਨਹੀਂ ਵੈਸੇ ਵੀ ਦੇਖਿਆ ਸਰਦਾਰ ਭਾਈ ਜਿੰਨੇ ਵੀ ਆਉਂਦੇ ਆ ਨਾ ਤਾਂ ਪਿਛਲੇ ਦਿਨੇ 301 ਚੱਕ ਦੇ ਵਿੱਚ ਆਏ ਹੋਏ ਸੀਗੇ। ਮੈਂ ਇਸ ਕੋਲ ਸਮੇਂ ਦਾ ਵਾਣ ਦੱਸਿਆ ਮੈਨੂੰ ਤੇ ਉੱਥੇ ਵੀ ਉਹਨਾਂ ਨੇ ਕਿਹਾ ਯਾਰ ਤੁਹਾਡਾ ਕੋਈ ਐਸਾ ਮੁਸ਼ਤਰਕਾ ਕੰਮ ਹੈ ਜਿਹੜਾ ਅੜਿਆ ਹੋਇਆ ਜਾਂ ਮਿਸਾਲ ਦਾ ਉਹਦੇ ਕੋਈ ਚੀਜ਼ ਸਕੂਲ ਦੇ ਕੋਈ ਕਮਰੇ ਸ਼ਮਰੇ ਜਾਂ ਕੋਈ ਹੋਰ ਚੀਜ਼ ਜੀ। ਉਹ ਸਾਨੂੰ ਦੱਸੋ ਅਸੀਂ ਯਾਰ ਕੋਈ ਨਾ ਕੋਈ ਆਪਣੇ ਬਜ਼ੁਰਗਾਂ ਦੇ ਨਾਂ ਦੇ। ਤੇ ਇੱਥੇ 286 ਚੱਕ 'ਚ ਮਹਾਲ ਵਾਲੇ ਬੈਠੇ ਆ। ਸਾਡੇ ਪਿੰਡ ਵੀ ਘਰ ਹੈਗਾ ਇੱਕ ਇੱਥੇ ਵੀ ਆਇਆ ਮਾਰ ਵਾਲਾ ਘਰ ਇੱਥੇ ਹੀ ਰਹਿ ਉਹਦੀ 90 ਸਾਲ ਉਮਰ ਹੈ ਉਹ ਉੱਥੇ ਹੀ ਰਹਿੰਦੇ ਸਾਡੇ ਕੋਲ ਇੱਕ ਟੱਬਰ ਉੱਥੇ ਹੀ ਰਹਿੰਦਾ ਜੀ ਮਾਲ। ਹਾਂਜੀ ਉਹ 90 ਵਾਲਾ ਕਿੱਥੇ ਲੁਕੋ ਕੇ ਰੱਖਿਆ? ਉਹ ਸਟਾਰ ਸਵਾਦ ਦਾ ਜੋ ਸਾਡੇ ਤੋਂ ਕਿੱਦਾਂ ਬਚ ਗਿਆ ਉਹ? ਭਾਈ ਦਾ ਬਾ ਅੱਛਾ ਹਾਂ ਹਾਂ ਮਹਾਲੋ ਦੇ ਉਹ ਮਹਾਲੋ ਹੀ ਬੋਲੇ ਨਹੀਂ ਹੁਣ ਨਾਂ ਦੱਸਿਆ ਕਰੋ ਸਾਨੂੰ ਨਹੀਂ ਪਤਾ ਨਾ ਤਾਂ ਇਹਦਾ। ਇਹ ਸਾਡੇ ਵੱਲੋਂ ਜੀ ਮਾਨ ਸਤਿਕਾਰ ਆ ਬਾਬਾ ਜੀ ਦੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਪੈਸੇ ਤੁਸੀਂ ਰਹਿਣ ਦਿਓ ਜੀ। ਨਹੀਂ ਕੋਈ ਗੱਲ ਨਹੀਂ। ਨਹੀਂ, ਪੈਸੇ ਨਹੀਂ। ਅਸੀਂ ਵੰਡਿਓ ਤੁਹਾਡੇ ਨਾਲ। ਨਹੀਂ ਨਹੀਂ ਬਾਕੀ ਗਿਫਟ ਲੈਣਾ, ਪੈਸੇ ਨਹੀਂ ਵੰਡਣੇ। ਗਿਫਟ ਲੈ ਲੈਂਦੇ ਆ। ਗਿਫਟ ਲੈਣਾ ਹਾਂ ਪੈਸੇ ਨਹੀਂ ਲੈਣੇ। ਬਣ ਗਈ ਆ ਉਹਨਾਂ ਨੂੰ ਬਾਕੀ ਇਹ ਵੀ ਤੁਹਾਡੀ ਮੁਹੱਬਤ ਆ ਜਨਾਬ। ਸ਼ੁਕਰੀਆ ਜੀ ਬਹੁਤ ਬਹੁਤ। ਪੈਸੇ ਨਹੀਂ ਬਾਬਾ ਜੀ ਨਹੀਂ ਇਹ ਨਹੀਂ ਅਸੀਂ ਐਡੀ ਦੂਰੋਂ ਆਏ ਆ, ਅਸੀਂ ਚੱਕੜੇ ਥੋੜੋ ਆ ਬਾਬਾ ਜੀ ਨਾਲ ਆਏ ਆ।